ਮੇਰੇ ਸੱਜਣੋਂ, ਬੇਲੀਓ ਤੇ ਬਜ਼ੁਰਗੋ, ਮੈਂ ਹਾਂ ਲੋਕ ਦਾਸਤਾਨ ਲਿਖਾਰੀ ਸ਼ਾਇਰ ਨਜ਼ੀਰ ਸੁਲਤਾਨੀ ਤੇ ਤੁਸੀਂ ਵੇਖ ਰਹੇ ਹੋ GS ਸਟੂਡੀਓ। ਮੇਰੇ ਸੱਜਣੋਂ, ਸਾਡੀ ਅੱਜ ਦੀ ਕਹਾਣੀ ਦਾ ਨਾਂ ਹੈ ਸ਼ਹਿਜ਼ਾਦੀ ਨੀਲੋਫਰ। ਮੇਰੇ ਸੱਜਣੋਂ, ਕਿਸੇ ਦੇਸ਼ ਵਿੱਚ ਇੱਕ ਬਾਦਸ਼ਾਹ ਹਕੂਮਤ ਕਰਦਾ ਸੀ। ਉਹਦੀ ਇੱਕ ਬੇਟੀ ਸੀ ਜਿਹਦਾ ਨਾਂ ਸ਼ਹਿਜ਼ਾਦੀ ਨੀਲੋਫਰ ਸੀ। ਉਹਦੇ ਵਾਲ ਸੁਨਹਿਰੀ ਸਨ। ਇੰਜ ਮਾਲੂਮ ਹੁੰਦਾ ਸੀ ਭਈ ਉਹ ਵਾਲ ਸੋਨੇ ਦੇ ਹੋਣ। ਇੱਕ ਦਿਨ ਉਹ ਆਪਣੀਆਂ ਸਹੇਲੀਆਂ ਦੇ ਨਾਲ ਨਦੀ ਤੇ ਨਹਾ ਰਹੀ ਸੀ। ਉਹਦੇ 2-3 ਵਾਲ ਟੁੱਟ ਕੇ ਨਦੀ ਵਿੱਚ ਰੁੜ ਗਏ। ਕੋਈ 100-200 ਮੀਲ ਦੂਰ ਨਦੀ ਦੂਜੀ ਸਲਤਨਤ ਵਿੱਚੋਂ ਲੰਘਦੀ ਸੀ। ਇੱਕ ਦਿਨ ਉਹ ਸਲਤਨਤ ਦਾ ਸ਼ਹਿਜ਼ਾਦਾ, ਜਿਹਦਾ ਨਾਂ ਸ਼ਹਿਜ਼ਾਦਾ ਇਮਰਾਨ ਸੀ, ਇੱਕ ਵਜ਼ੀਰਜ਼ਾਦੇ ਦੇ ਨਾਲ ਨਦੀ ਤੇ ਗਿਆ। ਤੇ ਫੇਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਿਕ ਪੱਟੀ ਬਾਗਮੋੜ ਵਾਲੇ। ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ ਤੇ ਰਿਕਾਰਡ ਕਰਦੇ ਨੇ ਲਾਲਾ ਜੀ। ਸੋਨੇ ਦੇ ਜਦ ਵਾਲ ਜਿਵੇਂ ਕਿ ਕੱਢ ਲਿਓ ਨਾ ਬਾਹਰ। ਇੱਕ ਵਜ਼ੀਰ ਦਾ ਬੇਟਾ ਸੀ ਤੇ ਨਾਲ ਸੀ 2-3 ਯਾਰ। ਆਖਣ ਲੱਗਾ ਸ਼ਹਿਜ਼ਾਦਾ ਉਹਨਾਂ ਲੱਭੋ ਏ ਕੁੜੀ, ਮੈਨੂੰ ਲੱਗਦਾ ਮੇਰੀ ਕਿਸਮਤ ਇਹਦੇ ਨਾਲ ਜੁੜੀ। ਘਰ ਆਇਆ ਤੇ ਸ਼ਾਮੀ ਉਹਨੇ ਰੋਟੀ ਨਾ ਜੀ ਖਾਦੀ। ਤਰਲੇ ਉੱਥੇ ਕਰਦੀ ਯਾਰੋ ਸ਼ਹਿਜ਼ਾਦੇ ਦੀ ਦਾਦੀ। ਰੋਟੀ ਖਾ ਲੈ ਬੱਚਾ, ਅਸੀਂ ਕੁੜੀ ਨੂੰ ਲੱਭ ਲੈਣਾ। ਲੈ ਆਵਾਂਗੇ ਵਿਆਹ ਕੇ ਉਹਨੂੰ ਪਾ ਕੇ ਅਸੀਂ ਗਹਿਣਾ। ਮੇਰੇ ਸੱਜਣੋਂ, ਜਦੋਂ ਸ਼ਹਿਜ਼ਾਦੇ ਨੇ ਰੋਟੀ ਨਾ ਖਾਧੀ, ਮਲਕਾ ਤੇ ਬਾਦਸ਼ਾਹ ਬੜੇ ਪਰੇਸ਼ਾਨ ਹੋਏ। ਬਾਦਸ਼ਾਹ ਨੇ ਵਜ਼ੀਰ ਨੂੰ ਹੁਕਮ ਦਿੱਤਾ, ਇਹ ਸੁਨਹਿਰੀ ਵਾਲਾਂ ਵਾਲੀ ਲੜਕੀ ਦੀ ਤਲਾਸ਼ ਕਰਕੇ ਮੈਨੂੰ ਦੱਸੋ। ਵਜ਼ੀਰ ਆਪਣੇ ਘਰ ਜਾ ਕੇ ਆਪਣੀ ਬੀਵੀ ਨੂੰ ਆਪਣੀ ਪਰੇਸ਼ਾਨੀ ਦੱਸਦਾ ਏ। ਵਜ਼ੀਰ ਦਾ ਲੜਕਾ ਕਹਿਣ ਲੱਗਾ, ਅੱਬਾ ਜਾਨ ਤੁਸੀਂ ਫਿਕਰ ਨਾ ਕਰੋ, ਬਾਦਸ਼ਾਹ ਕੋਲੋਂ 1 ਮਹੀਨੇ ਦੀ ਮੋਹਲਤ ਮੰਗੋ, ਕੁੜੀ ਦਾ ਪਤਾ ਮੈਂ ਲਾ ਲਾਂਗਾ। ਵਜ਼ੀਰ ਨੇ ਜਾ ਕੇ ਬਾਦਸ਼ਾਹ ਕੋਲੋਂ 1 ਮਹੀਨੇ ਦੀ ਮੋਹਲਤ ਲਈ। ਅੱਗੇ ਦਾ ਹਾਲ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਿਕ ਪੱਟੀ ਬਾਗਮੋੜ ਵਾਲੇ। ਵਜ਼ੀਰਜ਼ਾਦੇ ਨੇ ਭੇਸ ਵਟਾਇਆ, ਬੰਜਾਰਾ ਬਣ ਟੁਰਿਆ। ਨਿਕਲ ਕੇ ਆਪਣੇ ਸ਼ਹਿਰ ਦੇ ਵਿੱਚੋਂ ਨਦੀ ਦੇ ਵੱਲ ਮੁੜਿਆ। ਚੂੜੀਆਂ ਵਾਲਾ ਛਾਪਾ ਉਹਨੇ ਸਿਰ ਦੇ ਉੱਤੇ ਚਾਇਆ। ਤੁਰਦਾ ਤੁਰਦਾ ਸ਼ਹਿਰ ਦੇ ਵਿੱਚੋਂ ਕੋਲ ਨਦੀ ਦੇ ਆਇਆ। ਤੁਰ ਪਿਆ ਲੜਕਾ ਪਹਾੜ ਦੇ ਵੱਲੇ ਜਿੱਧਰੋਂ ਪਾਣੀ ਆਉਂਦਾ। ਚੂੜੀਆਂ ਲੈ ਲੋ ਚੂੜੀਆਂ ਲੈ ਲੋ, ਜਾਂਦਾ ਵਾਜਾਂ ਲਾਉਂਦਾ। ਨਗਰ ਨਗਰ ਉਹ ਘੁੰਮਦਾ, ਉਹਨੂੰ ਲੜਕੀ ਨਜ਼ਰ ਨਾ ਆਈ। ਫਿਰਦਾ ਫਿਰਦਾ ਹੋ ਗਿਆ ਉੱਥੇ ਯਾਰੋ ਵਾਂਗ ਸ਼ੁਦਾਈ। ਆਖਿਰਕਾਰ ਉਹ ਚੂੜੀਆਂ ਵੇਚਦਾ ਸ਼ਹਿਰ ਦੇ ਵਿੱਚ ਸੀ ਆਇਆ। ਚੂੜੀਆਂ ਲੈ ਲੋ ਚੂੜੀਆਂ ਲੈ ਲੋ, ਵਾਇਸੀ ਉਹਨੇ ਲਾਇਆ। ਵਜ਼ੀਰਜ਼ਾਦੀ ਨਿਕਲੀ ਬਾਹਰ ਜੂ ਕਹਿੰਦੀ, ਚੂੜੀਆਂ ਵਾਲੇ ਮੈਨੂੰ 2-3 ਗਜਰੇ ਦੇ ਦੇ, ਹੋਵਣ ਰੰਗ ਦੇ ਕਾਲੇ। ਵਜ਼ੀਰਜ਼ਾਦੇ ਨੇ ਵਜ਼ੀਰਜ਼ਾਦੀ ਨੂੰ ਵੇਖਿਆ। ਉਹਦੇ ਵਾਲ ਹਲਕੇ ਬੂਰੇ ਸਨ ਤੇ ਉਹ ਆਪ ਵੀ ਬੜੀ ਖੂਬਸੂਰਤ ਸੀ। ਕਹਿਣ ਲੱਗਾ, ਤੇਰੇ ਵਾਲ ਸੋਨੇ ਦੇ ਲੱਗਦੇ ਨੇ। ਵਜ਼ੀਰਜ਼ਾਦੀ ਕਹਿਣ ਲੱਗੀ, ਅਸਲੀ ਸੋਨੇ ਵਰਗੇ ਵਾਲ ਸਾਡੀ ਸ਼ਹਿਜ਼ਾਦੀ ਨੀਲੋਫਰ ਦੇ ਨੇ। ਵਜ਼ੀਰਜ਼ਾਦਾ ਕਹਿਣ ਲੱਗਾ, ਤੂੰ ਝੂਠ ਬੋਲਦੀ ਹੈ। ਵਜ਼ੀਰਜ਼ਾਦੀ ਕਹਿਣ ਲੱਗੀ, ਜੇ ਮੈਂ ਤੈਨੂੰ ਲਿਆ ਕੇ ਵਿਖਾ ਦਿਆਂ ਤੇ ਫਿਰ। ਵਜ਼ੀਰਜ਼ਾਦਾ ਕਹਿਣ ਲੱਗਾ, ਮੈਂ ਤੈਨੂੰ ਸਾਰੀਆਂ ਚੂੜੀਆਂ ਮੁਫਤ ਦੇ ਦਿਆਂਗਾ। ਕਹਿਣ ਲੱਗਾ, ਜੇ ਵਾਲ ਸੁਨਹਿਰੀ ਨਾ ਹੋਏ ਤੇ ਤੈਨੂੰ ਮੇਰੇ ਨਾਲ ਸ਼ਾਦੀ ਕਰਨੀ ਪਵੇਗੀ। ਵਜ਼ੀਰਜ਼ਾਦੀ ਕਹਿਣ ਲੱਗੀ, ਠੀਕ ਏ। ਅੱਗੇ ਦਾ ਹਾਲ ਤੁਹਾਨੂੰ ਗਾ ਕੇ ਸੁਣਾਣਗੇ ਸਾਦਿਕ ਪੱਟੀ ਬਾਗਮੋੜ ਵਾਲੇ। ਲੈ ਕੇ ਆਈ ਵਾਲ ਸੁਨਹਿਰੀ, ਚੂੜੀਆਂ ਸਾਰੀਆਂ ਲੈ ਗਈ। ਹੋਰ ਕਿਸੇ ਨਾ ਸ਼ਰਤਾਂ ਲਾਵੀਂ, ਜਾਂਦੀ ਜਾਂਦੀ ਕਹਿ ਗਈ। ਲੈ ਸੁਨਹਿਰੀ
ਖੁਸ਼ ਹੋਇਆ ਸੀ ਬਾਪ ਜਿਉਂ ਦਾ ਵਿੱਚ ਦਰਬਾਰ ਦੇ ਆਇਆ, ਲੈ ਕੇ ਵਾਸਤੇ ਬਾਦਸ਼ਾਹ ਨੂੰ ਹੁਕਮ ਸੀ ਯਾਰ ਸੁਨਾਇਆ। ਰੁਕਾ ਮੇਰਾ ਲੈ ਜਾ ਨਾਲੇ ਆਵੀਂ ਨਾ ਤੂੰ ਖਾਲੀ, ਰਿਸ਼ਤਾ ਮੰਗੀ ਸ਼ਹਿਜ਼ਾਦੀ ਦਾ ਬਣ ਕੇ ਯਾਰ ਸਵਾਲੀ। ਲੈ ਵਜ਼ੀਰ ਜੀ ਰੁਕਾ ਤੁਰਿਆ ਬਾਦਸ਼ਾਹ ਕੋਲ ਆਇਆ, ਮੇਰੇ ਬਾਦਸ਼ਾਹ ਰੁਕਾ ਸ਼ਾਹ ਤੇਰੇ ਵੱਲ ਕਲਾਇਆ। ਰਿਸ਼ਤਾ ਦੇ ਸ਼ਹਿਜ਼ਾਦੇ ਤਾਈਂ ਬਾਦਸ਼ਾਹ ਨੇ ਫਰਮਾਇਆ, ਸੋਨੇ ਚਾਂਦੀ ਹੀਰੇ ਮੋਤੀ ਦੇਵੇਗਾ ਸਰਮਾਇਆ। ਮੇਰੇ ਸੱਜਣੋ, ਨੀਲੋਫਰ ਦੇ ਬਾਪ ਨੇ ਨੀਲੋਫਰ ਨੂੰ ਬੁਲਾ ਕੇ ਆਖਿਆ, ਬੇਟੀ ਤੇਰੇ ਵਾਸਤੇ ਸ਼ਹਿਜ਼ਾਦੇ ਦਾ ਰਿਸ਼ਤਾ ਆਇਆ ਏ, ਤੇਰਾ ਕੀ ਖਿਆਲ ਏ? ਨੀਲੋਫਰ ਕਹਿਣ ਲੱਗੀ, ਮੈਂ ਪਹਿਲੋਂ ਸ਼ਹਿਜ਼ਾਦੇ ਕੋਲੋਂ 3 ਸਵਾਲ ਪੁੱਛਾਂਗੀ, ਜੇ ਉਹਨੇ ਸਹੀ ਜਵਾਬ ਦੇ ਦਿੱਤੇ ਤੇ ਮੈਂ ਉਹਦੇ ਨਾਲ ਸ਼ਾਦੀ ਕਰ ਲਾਂਗੀ। ਵਜ਼ੀਰ ਆ ਕੇ ਬਾਦਸ਼ਾਹ ਨੂੰ ਲੜਕੀ ਬਾਰੇ ਦੱਸਦਾ ਏ। ਬਾਦਸ਼ਾਹ ਨੇ ਸ਼ਹਿਜ਼ਾਦੇ ਨੂੰ ਬੁਲਾ ਕੇ ਸ਼ਹਿਜ਼ਾਦੀ ਦੇ ਸਵਾਲਾਂ ਬਾਰੇ ਦੱਸਿਆ। ਸ਼ਹਿਜ਼ਾਦਾ ਪਰੇਸ਼ਾਨ ਹੋ ਗਿਆ, ਭਈ ਜੇ ਮੇਰੇ ਕੋਲੋਂ ਜਵਾਬ ਨਾ ਦਿੱਤੇ ਗਏ ਤੇ ਫੇਰ ਕੀ ਹੋਵੇਗਾ। ਵਜ਼ੀਰਜ਼ਾਦਾ ਕਹਿਣ ਲੱਗਾ, ਸ਼ਹਿਜ਼ਾਦੇ ਤੂੰ ਪਰੇਸ਼ਾਨ ਨਾ ਹੋ, ਮੈਂ ਵੀ ਤੇਰੇ ਨਾਲ ਹੋਵਾਂਗਾ, ਮੈਂ ਤੇਰੀ ਮਦਦ ਕਰਾਂਗਾ। ਇਸ ਤੋਂ ਅੱਗੇ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਿਕ ਪੱਟੀ ਬਾਗ ਮੋੜ ਵਾਲੇ। ਇੱਕ ਸਵਾਲ ਜੀ ਕੀਤਾ ਉਹਨੇ, ਦੱਸੋ ਅਕਲ ਕੀ ਖਾਵੇ, ਉਹ ਹੈਰਾਨ ਖੜਾ ਸ਼ਹਿਜ਼ਾਦਾ ਗੱਲ ਅੱਗੋਂ ਨਾ ਆਵੇ। ਇੱਕ ਦਿਨ ਦੀ ਮੌਲਤ ਮੰਗੀ, ਕੱਲ ਜਵਾਬ ਦਿਆਂਗਾ, ਰਾਤੀ ਯਾਰ ਨੂੰ ਪੁੱਛਣ ਲੱਗਾ ਕੀ ਮੈਂ ਹੁਣ ਕਵਾਂਗਾ। ਵਜ਼ੀਰ ਦਾ ਲੜਕਾ ਆਖਣ ਲੱਗਾ, ਅਕਲ ਗਮਾਂ ਨੂੰ ਖਾਂਦੀ, ਇਹ ਜਵਾਬ ਤੂੰ ਦੇਵੀਂ ਉਹਨੂੰ ਫਿਰ ਵੇਖਾਂ ਕੀ ਆਂਦੀ। ਜਾ ਸ਼ਹਿਜ਼ਾਦਾ ਆਖਣ ਲੱਗਾ, ਸੁਣ ਜਵਾਬ ਤੂੰ ਮੇਰਾ, ਅਕਲ ਦਾ ਪਤਾ ਉਦੋਂ ਲੱਗਦਾ ਜਦ ਪੈ ਗਮਾਂ ਦਾ ਘੇਰਾ। ਸ਼ਹਿਜ਼ਾਦੀ ਕਹਿਣ ਲੱਗੀ, ਜਵਾਬ ਬਿਲਕੁਲ ਠੀਕ ਹੈ। ਦੂਜਾ ਸਵਾਲ ਉਹਨੇ ਕੀਤਾ, ਅਕਲ ਕੀ ਪੀਂਦੀ ਏ। ਸ਼ਹਿਜ਼ਾਦਾ ਫੇਰ ਪਰੇਸ਼ਾਨ ਹੋ ਗਿਆ ਤੇ ਇੱਕ ਦਿਨ ਦੀ ਮੋਹਲਤ ਲੈ ਕੇ ਆ ਗਿਆ। ਆ ਕੇ ਵਜ਼ੀਰ ਦੇ ਲੜਕੇ ਨੂੰ ਸਵਾਲ ਦੱਸਿਆ। ਅੱਗੋਂ ਵਜ਼ੀਰ ਦਾ ਲੜਕਾ ਕਹਿਣ ਲੱਗਾ, ਤੂੰ ਫਿਕਰ ਹੀ ਨਾ ਕਰ, ਉਹ ਕੀ ਜਵਾਬ ਦਿੰਦੇ ਨੇ ਇਹ ਤੁਹਾਨੂੰ ਗਾ ਕੇ ਸੁਣਾਏਗਾ ਸਾਦਿਕ ਪੱਟੀ ਬਾਗ ਮੋੜ ਵਾਲਾ। ਆਖਣ ਲੱਗਾ ਸ਼ਹਿਜ਼ਾਦਾ ਜੀ ਅਕਲ ਗਮਾਂ ਨੂੰ ਪੈਂਦੀ, ਸੁਣ ਜਵਾਬ ਸ਼ਹਿਜ਼ਾਦੀ ਜੀ ਆਪਣੇ ਦੰਦ ਸੀ ਪੀਂਦੀ। ਆਖਣ ਲੱਗੀ ਸ਼ੇਰ ਮੱਡੀਕਾਂ ਪਿੰਜਰੇ ਦੇ ਵਿੱਚ ਮਰਦਾ, ਸੁਣ ਸਵਾਲ ਸ਼ਹਿਜ਼ਾਦੀ ਦਾ ਜੀ ਸ਼ਹਿਜ਼ਾਦਾ ਫਿਰ ਮੁੜਦਾ। ਮੇਰੇ ਸੱਜਣੋ, ਇਧਰ ਵਜ਼ੀਰ ਦਾ ਲੜਕਾ ਬਾਹਰ ਫਿਰ ਰਿਹਾ ਸੀ ਤੇ ਵਜ਼ੀਰਜ਼ਾਦੀ ਵੀ ਆ ਗਈ। ਕਹਿਣ ਲੱਗੀ, ਤੂੰ ਉਹੀ ਵਣਜਾਰਾ ਨਹੀਂ? ਲੜਕਾ ਕਹਿਣ ਲੱਗਾ, ਮੈਂ ਉਹੀ ਹਾਂ, ਮੈਂ ਕੋਈ ਵਣਜਾਰਾ ਨਹੀਂ, ਮੈਂ ਤੇ ਸ਼ਹਿਜ਼ਾਦੀ ਨੂੰ ਲੱਭਣ ਵਾਸਤੇ ਆਇਆ ਸਾਂ, ਮੈਂ ਤੇਰੇ ਨਾਲ ਸ਼ਾਦੀ ਕਰਨਾ ਚਾਹੁੰਦਾ ਵਾਂ। ਇਹਨੇ ਚਿਰ ਨੂੰ ਸ਼ਹਿਜ਼ਾਦਾ ਵੀ ਆ ਜਾਂਦਾ ਹੈ ਤੇ ਉਹ ਪਰੇਸ਼ਾਨ ਹੋ ਕੇ ਖਲੋ ਜਾਂਦਾ ਹੈ। ਵਜ਼ੀਰ ਦਾ ਲੜਕਾ ਸ਼ਹਿਜ਼ਾਦੇ ਨੂੰ ਪੁੱਛਦਾ ਹੈ, ਸ਼ਹਿਜ਼ਾਦੀ ਨੇ ਕੀ ਆਖਿਆ ਹੈ। ਸ਼ਹਿਜ਼ਾਦਾ ਕਹਿਣ ਲੱਗਾ, ਉਹ ਕਹਿੰਦੀ ਏ ਪਿੰਜਰੇ ਵਿੱਚ ਇੱਕ ਮੁਰਦਾ ਸ਼ੇਰ ਹੋਵੇਗਾ, ਤੂੰ ਪਿੰਜਰੇ ਨੂੰ ਹੱਥ ਲਾਉਣ ਬਗੈਰ ਉਹ ਸ਼ੇਰ ਨੂੰ ਬਾਹਰ ਕੱਢਣਾ ਹੈ। ਅਗਲੀਆਂ ਗੱਲਾਂ ਤੇ ਸੌਖੀਆਂ ਸੀ, ਉਹਨਾਂ ਦੇ ਜਵਾਬ ਅਸੀਂ ਦੇ ਦਿੱਤੇ, ਪਰ ਹੁਣ ਇਹ ਸ਼ੇਰ ਕਿਵੇਂ ਕੱਢਾਂਗੇ? ਇੱਕ ਤੇ ਉਹ ਮੁਰਦਾ ਹੈ ਤੇ ਦੂਜਾ ਪਿੰਜਰੇ 'ਚ ਬੰਦ ਏ, ਤੀਜਾ ਅਸੀਂ ਪਿੰਜਰੇ ਨੂੰ ਹੱਥ ਨਹੀਂ ਲਾ ਸਕਦੇ। ਇੱਥੇ ਵਜ਼ੀਰਜ਼ਾਦੀ ਕਹਿੰਦੀ ਏ, ਸ਼ਹਿਜ਼ਾਦੇ ਤੂੰ ਪਰੇਸ਼ਾਨ ਨਾ ਹੋ, ਉਹਦਾ ਜਵਾਬ ਤੈਨੂੰ ਮੈਂ ਦੱਸਣੀ ਆ। ਸ਼ਹਿਜ਼ਾਦਾ ਕਹਿੰਦਾ, ਉਹ ਕੀ? ਕਹਿੰਦੀ, ਉਹ ਸ਼ੇਰ ਮੋਮ ਦਾ ਹੋਵੇਗਾ, ਤੂੰ ਲੋਹੇ ਦੀ ਇੱਕ ਸਲਾਖ ਗਰਮ ਕਰਕੇ ਸ਼ੇਰ ਦੇ ਪੇਟ ਤੇ ਲਾਵੀਂ, ਮੋਮ ਪਿਘਲ ਕੇ ਬਾਹਰ ਆ ਜਾਏਗੀ, ਇਸ ਤਰ੍ਹਾਂ ਤੇਰਾ ਇਹ ਵੀ ਸਵਾਲ ਹੱਲ ਹੋ ਜਾਏਗਾ। ਸ਼ਹਿਜ਼ਾਦਾ ਖੁਸ਼ ਹੋ ਗਿਆ ਤੇ ਫਿਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਿਕ ਪੱਟੀ ਬਾਗ ਮੋੜ ਵਾਲੇ।
ਲੱਗਾ ਜਦ ਦਰਬਾਰ ਤੇ ਉਹਨਾਂ ਪਿੰਜਰਾ ਇੱਕ ਲਿਆਂਦਾ, ਸ਼ਹਿਜ਼ਾਦਾ ਜੀ ਉੱਠ ਕੇ ਉਹਤੇ ਵੱਲ ਪਿੰਜਰੇ ਦੇ ਜਾਂਦਾ। ਕੀਤੀ ਗਰਮ ਸਲਾਖ ਜੀ ਉਹਨੇ ਸ਼ੇਰ ਦੇ ਪੇਟ ਤੇ ਲਾਂਦਾ, ਇੰਜ ਸ਼ਹਿਜ਼ਾਦਾ ਮੋਮ ਜੀ ਸਾਰੀ ਪਿੰਜਰਿਓਂ ਬਾਹਰ ਲਿਆਂਦਾ। ਕੀਤੀ ਸ਼ਾਦੀ ਸ਼ਹਿਜ਼ਾਦੀ ਨਾਲ ਤਿੰਨੇ ਸ਼ਰਤਾਂ ਜਿੱਤੇ, ਮੇਰੀ ਵੀ ਹੁਣ ਕਰ ਦਿਓ ਸ਼ਾਦੀ ਵਜ਼ੀਰ ਦਾ ਲੜਕਾ ਪਿੱਟੇ। ਉਹਦੀ ਵੀ ਫਿਰ ਹੋ ਗਈ ਸ਼ਾਦੀ, ਦੋਵੇਂ ਖੁਸ਼ ਆਏ। ਲਿਖਦਾ ਏ ਸੁਲਤਾਨੀ ਯਾਰੋ ਪੱਟੀ ਗਾ ਸੁਣਾਏ, ਲਿਖਦਾ ਏ ਸੁਲਤਾਨੀ ਯਾਰੋ ਪੱਟੀ ਗਾ ਸੁਣਾਏ। ਮੇਰੇ ਸੱਜਣੋ, ਜਦੋਂ ਸ਼ਹਿਜ਼ਾਦੀ ਦੇ ਤਿੰਨਾਂ ਸਵਾਲਾਂ ਦਾ ਜਵਾਬ ਉਹਨੂੰ ਮਿਲ ਗਿਆ, ਉਹਦਾ ਵਿਆਹ ਸ਼ਹਿਜ਼ਾਦੇ ਨਾਲ ਹੋ ਗਿਆ ਤੇ ਵਜ਼ੀਰਜ਼ਾਦਾ ਕਹਿਣ ਲੱਗਾ, ਸ਼ਹਿਜ਼ਾਦਿਆ ਮੇਰਾ ਕੀ ਬਣੇਗਾ? ਉਹ ਕਹਿਣ ਲੱਗਾ, ਤੇਰਾ ਵੀ ਨਿਕਾਹ ਹੋਵੇਗਾ। ਸ਼ਹਿਜ਼ਾਦੇ ਦਾ ਸ਼ਹਿਜ਼ਾਦੀ ਨਾਲ ਤੇ ਵਜ਼ੀਰਜ਼ਾਦੇ ਦਾ ਵਜ਼ੀਰਜ਼ਾਦੀ ਨਾਲ ਵਿਆਹ ਹੋ ਗਿਆ। ਉਹ ਦੋਵੇਂ ਹੀ ਆਪਣੀਆਂ ਵਹੁਟੀਆਂ ਲੈ ਕੇ ਖੁਸ਼ ਘਰ ਆ ਗਏ। ਇਹ ਸੀ ਮੇਰੇ ਸੱਜਣੋ ਸਾਡੀ ਅੱਜ ਦੀ ਕਹਾਣੀ। ਤੁਹਾਨੂੰ ਕਿਵੇਂ ਦੀ ਲੱਗੀ ਇਹ ਆਪਣੇ ਕਮੈਂਟਸ ਵਿੱਚ ਜ਼ਰੂਰ ਦੱਸਣਾ। ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਅੱਲਾ ਬੇਲੀ, ਅੱਲਾ ਬੇਲੀ, ਅੱਲਾ ਬੇਲੀ।